ਛਿੰਦਾ ਛਿੰਦਾ ਨੋ ਪਾਪਾ। ਜੀ ਪਿਆਰਿਓ, ਕੀ ਹਾਲ ਹੈ? ਠੀਕ ਠਾਕ ਹੋ ਸਭ? ਖੈਰ ਸੁੱਖ ਹੈ। ਅੱਜ ਗੱਲ ਕਰਨੀ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਬਾਰੇ। ਪੰਜਾਬੀ ਫਿਲਮ ਇੰਡਸਟਰੀ ਕਿਹੜੀ ਜੋ ਇਸ ਵੇਲੇ ਚੱਲ ਰਹੀ ਹੈ ਸਾਡੇ ਭਾਰਤ ਤੋਂ, ਚੜ੍ਹਦੇ ਪੰਜਾਬ ਤੋਂ ਔਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਪੰਜਾਬ ਹੈ ਉੱਥੋਂ ਜਿਹੜੀ ਫਿਲਮ ਬਣ ਰਹੀ ਹੈ ਉਹ ਆਪਣਾ ਲੋਹਾ ਮਨਵਾ ਰਹੀ ਹੈ ਪੂਰੀ ਦੁਨੀਆ ਦੇ ਵਿੱਚ, ਬਲਕਿ ਉਹ ਟੱਕਰ ਦੇ ਰਹੀ ਹੈ इंडस्ट्री जिथे बहुत ज़्यादा पैसा और बहुत ज़्यादा फनकार ने जिन्हें राज किया है पूरी दुनिया दे विच, उस फिल्म इंडस्ट्री नूं यानी कि मुंबई इंडस्ट्री नूं भी टक्कर दे रही है इस टाइम पंजाबी फिल्म। उसदी वजह की है कि एक तो वो फैमिली फिल्म बन रही है कि तुसीं साडे सभ्याचार के मुताबिक, साडे वसेब के मुताबिक कि पंजाब ਦਾ ਸਾਡੀ ਜੋ ਰਹਿਤਲ ਹੈ, ਸਾਡੀ ਰਵਾਇਤ ਨੇ ਉਹਦੇ ਮੁਤਾਬਿਕ ਉਹ ਫਿਲਮਾਂ ਬਣਦੀਆਂ ਨੇ। ਘਰ ਵਿੱਚ ਅਸੀਂ ਫੈਮਿਲੀ ਨਾਲ ਬਹਿ ਕੇ ਵੇਖ ਸਕਦੇ ਹਾਂ ਔਰ ਉਹ ਕਰੀਬ ਤਰੀਨ ਹੁੰਦੀ ਹੈ ਸਾਡੀ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੀ ਹੈ। ਸਾਡੇ ਜੋ ਦੁੱਖ ਨੇ, ਸਾਡੇ ਸੁੱਖ ਨੇ ਉਹਦੇ ਵਿੱਚ ਸ਼ੇਅਰ ਕੀਤੇ ਜਾਂਦੇ ਨੇ। ਪੰਜਾਬੀ ਗਾਇਕੀ ਇਸ ਕਦਰ ਕਮਾਲ, ਪੰਜਾਬੀ ਸ਼ਾਇਰੀ ਉਸ ਪੱਖੋਂ ਵੀ ਉਹਦਾ ਕੋਈ जवाब नहीं है। इस वेले मैं शुरुआत गल की है कि छिंदा छिंदा नो पापा। गिप्पी ग्रेवाल जी और उन्होंने पुत्र, उन्होंने बल्कि पुत्र छिंदे ने फिल्म दे विच अहम रोल अदा किया, जिहदे साडा मुआशरे का एक दुख है कि बालां नूं कुटना, मारना, तशद्दुद करना और उस कुट मार नूं अपना हक समझना, ਇਹਦੇ ਉੱਤੇ ਗੱਲ ਕੀਤੀ ਗਈ ਹੈ। ਦੂਸਰਾ, ਮੈਂ ਬਹੁਤ ਖੁਸ਼ ਹਾਂ ਔਰ ਯਕੀਨੀ ਤੌਰ ਤੇ ਮੈਨੂੰ ਇੱਕ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਦਿਲਜੀਤ ਦੋਸਾਂਝ ਵਰਗੇ ਸਾਡੇ ਪੰਜਾਬੀ ਗਾਇਕ, ਅਦਾਕਾਰ, ਪਰਫਾਰਮਰ ਕਮਾਲ, ਜਿਨ੍ਹਾਂ ਨੇ पूरी दुनिया ਵਿੱਚ ਉਹ ਕਰ ਵਿਖਾਇਆ ਜੋ ਕਿ ਜਿਨ੍ਹਾਂ ਕੋਲ ਬਹੁਤ ਸਾਰੇ ਵਸਾਇਲ ਔਰ ਜਿਨ੍ਹਾਂ ਕੋਲ ਬਹੁਤ ਵੱਡੀ ਮਾਰਕੀਟ ਹੈ ਉਹ ਵੀ ਉਹ ਨਹੀਂ ਕਰ ਸਕੇ ਜੋ ਦਿਲਜੀਤ ਨੇ ਕਰਕੇ ਵਿਖਾਇਆ। ਉਹਦੀ ਵਜ੍ਹਾ ਸੀ ਕਿ ਦਿਲੋਂ ਸੱਚਿਆ ਹੋਣਾ ਆਪਣੇ ਲੋਕਾਂ ਨਾਲ, ਆਪਣੀ ਮਿੱਟੀ ਨਾਲ, ਆਪਣੀ ਜ਼ੁਬਾਨ ਨਾਲ, ਆਪਣੀ ਕੌਮ ਨਾਲ। ਦਿਲਜੀਤ ਇੱਕ ਐਸਾ ਪੰਜਾਬੀ ਨੌਜਵਾਨ जिन्हें सिर्फ और सिर्फ पंजाबियत नूं ही अपनी ताकत बनाया और जो पंजाबियत नूं अपनी ताकत बनाया तो कौम सारी नाल खलो गई आके। इत्थे हुण गल करदे ने साडे कोल लहंदे पंजाब विच, जिथे पंजाबी ना तो जरिया तालीम है, ना सरकारी दरबारे इनू कोई हिमायत हासिल है, ना इहदे वास्ते कोई फंड्स ने, ना ਇਹਦੀ ਤਰੱਕੀ ਵਾਸਤੇ, ਬਲਕਿ ਸਾਡੇ ਕੋਲ ਤੇ ਸਕੂਲਾਂ ਵਿੱਚ ਵੀ ਇਹਦਾ ਦਾਖਲਾ ਮਨਾ ਹੈ। ਮਾਵਾਂ ਆਪਣੇ ਬੱਚਿਆਂ ਨੂੰ ਰੋਕਦੀਆਂ ਨੇ ਪੰਜਾਬੀ ਬੋਲਣ ਤੋਂ, ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡਾ ਅਹਿਸਾਨ ਹੈ ਭਾਰਤੋਂ ਪੰਜਾਬੀ ਫਿਲਮ ਇੰਡਸਟਰੀ ਦਾ ਇਸ ਵੇਲੇ, ਜਿਨਨੇ ਪੰਜਾਬੀ ਵਾਸਤੇ ਇੱਕ ਜਗ੍ਹਾ ਬਣਾਈ ਔਰ ਨੌਜਵਾਨ ਕੁੜੀਆਂ ਮੁੰਡੇ ਆਪਣੀ ਜ਼ੁਬਾਨ ਦੇ ਨੇੜੇ ਹੋਏ ਨੇ, ਭਾਵੇਂ ਫੈਸ਼ਨੀ ਤੌਰ ਤੇ ਹੋਏ ਨੇ। मैं सरकार अगे एक अर्जोई करांगा कि वो इत्थे दी फिल्म इंडस्ट्री नूं तवज्जो देण, इत्थे दे रेडियो नूं तवज्जो देण, इत्थे दे सरकारी टीवी नूं तवज्जो देण। कि दुख वाली गल है कि साडे कोल इंटरटेनिंग जिहड़े चैनल ने उन्हां दी तादाद घट है, न्यूज़ चैनल बहुत ज़्यादा ने और न्यूज़ भी जिस तरह की तुसीं सुणदे हो ਉਹਦੇ ਨਾਲ ਮੁਆਸ਼ਰੇ 'ਚ ਇੱਕ ਅਫਰਾ ਤਫਰੀ ਫੈਲਦੀ ਹੈ। ਕੋਈ ਉਮੀਦ ਦੀ ਕਿਰਨ, ਉਮੀਦ ਅਫਸਾ ਕੋਈ ਐਸੀਆਂ ਖਬਰਾਂ ਨਹੀਂ ਦਿੰਦੇ। ਸੋ ਉਹਦੇ ਨਾਲ ਇਹ ਹੋਏਗਾ ਕਿ ਜਦੋਂ ਆਰਟ ਨੂੰ ਤਰੱਕੀ ਮਿਲੇਗੀ, ਫਨੂਨ ਲਤੀਫਾ ਨੂੰ ਤਰੱਕੀ ਮਿਲੇਗੀ, ਉਹਦੇ ਵੱਲ ਤਵੱਜੋ ਦਿੱਤੀ ਜਾਏਗੀ, ਇੱਕ ਖੁਸ਼ਗਵਾਰ ਮਾਹੌਲ ਬਣੇਗਾ। ਜਿਵੇਂ ਹੁਣ ਸਾਂਝੇ ਤੌਰ ਤੇ ਫਿਲਮਾਂ ਬਣ ਰਹੀਆਂ ਨੇ ਸਾਡੇ ਕੋਲੋਂ, ਲਹਿੰਦੇ ਪੰਜਾਬ ਤੋਂ ਸਾਡੇ ਜਿਹੜੇ ਚੰਗੇ ਫਨਕਾਰ ਨੇ ਉਹਨਾਂ ਨੂੰ ਬੁਲਾ ਕੇ
ਚੜ੍ਹਦੇ ਪੰਜਾਬ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਇੱਕ ਜੁਆਇੰਟ ਕਰਕੇ ਉਹਨਾਂ ਦੀ ਸਾਂਝੀ ਫਿਲਮ ਬਣਾਈ ਜਾ ਰਹੀ ਹੈ। ਕੀ ਚੰਗਾ ਹੋਵੇ ਕਿ ਅਸੀਂ ਵੀ ਉਹਨਾਂ ਨੂੰ ਬੁਲਾ ਕੇ ਇੱਧਰ ਲਾਹੌਰ ਦੇ ਵਿੱਚ, ਕਰਾਚੀ ਵਿੱਚ ਜਾਂ ਜਿੱਥੇ ਵੀ ਫਿਲਮਾਂ ਬਣਨ ਔਰ ਸਾਂਝੀਆਂ ਫਿਲਮਾਂ ਅਸੀਂ ਬਣਾਈਆਂ, ਜਿਹਦੇ ਨਾਲ ਕੀ ਹੋਏਗਾ ਕਿ ਸਾਨੂੰ ਸਾਡੇ ਆਮ ਆਵਾਮ ਨੂੰ ਇੱਕ ਅੱਛੀ ਤਫਰੀਹ ਮਿਲੇਗੀ। ਸੋ ਜਿੰਨੀਆਂ ਵੀ ਇਸ ਵੇਲੇ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਉਹਨਾਂ ਵਿੱਚ ਕੋਈ ਨਾ ਕੋਈ ਸਬਕ ਜ਼ਰੂਰ ਹੁੰਦਾ ਹੈ, ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਹੈ। ਔਰ ਖ਼ਾਸ ਕਰਕੇ ਜਦੋਂ ਅਸੀਂ ਹੁਣ ਇਹਨਾਂ ਫਿਲਮਾਂ ਦੇ ਆਉਣ ਤੋਂ ਬਾਅਦ ਘਰਾਂ ਦੇ ਵਿੱਚ ਫਿਲਮ ਨੇ ਆਪਣਾ ਮਕਾਮ ਬਣਾ ਲਿਆ, ਪੰਜਾਬੀ ਫਿਲਮ ਨੇ ਖ਼ਾਸ ਕਰਕੇ ਆਪਣਾ ਮਕਾਮ ਬਣਾ ਲਿਆ ਹੈ। ਉੱਥੇ ਹੀ ਪੰਜਾਬੀ ਗੀਤ ਤੇ ਸ਼ੁਰੂ ਤੋਂ ਹੀ ਦੁਨੀਆ ਤੇ ਰਾਜ ਕਰ ਰਹੇ ਸਨ। ਲੇਕਿਨ ਇੱਕ ਦੁੱਖ ਸੀ ਕਿ ਸਾਡਾ ਮਾਜ਼ੀ, ਖ਼ਾਸ ਕਰਕੇ ਵੰਡ ਤੋਂ ਪਹਿਲੇ ਔਰ ਉਸ ਤੋਂ ਬਾਅਦ ਵੀ, ਲਹਿੰਦੇ ਪੰਜਾਬ ਵਿੱਚ ਇੱਕ ਬਹੁਤ ਅਮੀਰ ਵਿਰਸਾ ਹੈ ਫਿਲਮ ਦੇ ਹਵਾਲੇ ਨਾਲ, ਜੋ ਕਿ ਤਬਾਹ ਹੋ ਗਿਆ, ਤਬਾਹ ਕਰ ਦਿੱਤਾ ਗਿਆ, ਸੋਚੀ ਸਮਝੀ ਸਕੀਮ ਦੇ ਤਹਿਤ ਹੋਇਆ ਜਾਂ ਜਿਸ ਤਰ੍ਹਾਂ ਵੀ ਹੋਇਆ, ਕਿਉਂਕਿ ਇੱਥੇ ਉਰਦੂ ਇੰਡਸਟਰੀ ਔਰ ਉਰਦੂ ਵਾਲੇ ਲੋਕ ਤੇ ਪਹਿਲੇ ਹੀ ਦੁਸ਼ਮਣ ਸਨ ਪੰਜਾਬੀ ਫਿਲਮ ਦੇ, ਪੰਜਾਬੀ ਜ਼ੁਬਾਨ ਦੇ, ਪੰਜਾਬੀਅਤ ਦੇ, ਪੰਜਾਬੀ ਲੋਕਾਂ ਦੇ। ਸੋ ਉਹਨਾਂ ਨੇ ਅਖੀਰ ਉਹ ਕੁਝ ਕਰ ਵਿਖਾਇਆ। ਲੇਕਿਨ ਇਹ ਹੁਣ ਪੰਜਾਬੀਆਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ੁਬਾਨ, ਆਪਣੀ ਧਰਤੀ, ਆਪਣੀ ਪੰਜਾਬੀਅਤ ਦੇ ਨਾਲ ਕਿਸ ਤਰ੍ਹਾਂ ਖਲੋਣਾ ਹੈ ਔਰ ਆਪਣੀ ਸ਼ਨਾਖਤ ਨੂੰ ਕਿਸ ਤਰ੍ਹਾਂ ਮਨਵਾਉਣਾ ਹੈ। ਸੋ ਮੇਰੇ ਗੱਲ ਕਰਨ ਦਾ ਇਹੀ ਮਕਸਦ ਹੈ ਕਿ ਖਾਸ ਕਰਕੇ ਅਸੀਂ ਜੋ ਸਾਡੇ ਕੋਲ ਫੰਡਸ ਆਵਾਮ ਦਿੰਦੀ ਹੈ ਆਪਣੀ ਐਂਟਰਟੇਨਮੈਂਟ ਵਾਸਤੇ, ਉਹ ਹੀ, ਹੋਰ ਕੁਝ ਨਾ ਵੀ ਦਿੱਤਾ ਜਾਵੇ ਤੇ ਉਹ ਪੈਸੇ ਜੋ ਬਿੱਲਾਂ 'ਚ ਲੱਗ ਕੇ ਆਉਂਦੇ ਨੇ ਟੀਵੀ ਦੀ ਮੱਦ ਵਿੱਚ, ਤੇ ਉਹਨਾਂ ਨੂੰ ਹੀ ਸਿਰਫ ਅਗਰ ਅਸੀਂ ਇੰਡਸਟਰੀ ਤੇ ਲਾ ਦਿੰਦੇ ਹਾਂ, ਫਨਕਾਰਾਂ ਦੀ ਫਲਾਹ ਬਹਿਬੂਦ ਵਾਸਤੇ ਲਾ ਦਿੰਦੇ ਹਾਂ, ਤੇ ਇੱਕ ਚੰਗਾ ਸੁਨੇਹਾ ਵੀ ਜਾਏਗਾ ਔਰ ਲੋਕਾਂ ਦੇ ਵਿੱਚ ਇੱਕ ਖੁਸ਼ਗਵਾਰ ਜਿਹੀ ਤਬਦੀਲੀ ਆਏਗੀ। ਬਹੁਤ ਮਿਹਰਬਾਨੀ, ਸ਼ੁਕਰੀਆ।